साहब आपने हुरमज़ इस वक्त वो बंदिश होती तो ਉਹਦੇ ਤੇ ਹੀ ਸਾਰੇ ਕੰਟਰੋਲ ਹੁਣ ਇੱਕ ਨਵੇਂ ਇਤਿਹਾਦ ਦੀ ਗੱਲ ਹੋ ਰਹੀ ਤਾਂ ਕਿ ਉਹਨੂੰ ਕੰਟਰੋਲ ਕੀਤਾ ਜਾ ਸਕੇ ਤੇ ਇਤਿਹਾਦ ਤੁਹਾਨੂੰ ਮੁਮਕਿਨ ਨਜ਼ਰ ਆ ਰਿਹਾ ਚੁੱਕਿਆ ਇਸ ਤੋਂ ਪਹਿਲੇ ਵੀ ਉਹ ਨੈਟੋ ਤੇ ਬਾਕੀ ਮੁਲਕਾਂ ਨੂੰ ਅਮਰੀਕਨ ਪ੍ਰੈਜ਼ੀਡੈਂਟ ਕਹਿ ਚੁੱਕੇ ਨੇ ਸਾਡੇ ਨਾਲ ਆਓ ਤੇ ਆਏ ਨਹੀਂ। ਇਹਦੇ ਵਿੱਚ ਨਾ ਅਗਰ ਅਸੀਂ ਸਾਰੀ ਜਿਹੜੀ ਈਰਾਨ ਔਰ ਅਮਰੀਕਾ ਦੀ ਜਿਹੜੀ ਜੰਗ ਹੈ ਇਹਦੇ ਅੰਦਰ ਅਸੀਂ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਇਸ ਹਵਾਲੇ ਦੇ ਨਾਲ। ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ UN ਸਿਕਿਉਰਿਟੀ ਕਾਉਂਸਲ ਦੇ ਵਿੱਚ UAE ਦੀ ਕਰਾਰਦਾਦ ਹੋਈ ਸੀ ਜਿਹੜੀ ਜਿਹਦੇ ਵਿੱਚ ਪਲੀ ਲਈ ਗਈ ਸੀ ਔਰ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਬਨਾਏ ਹੁਰਮਜ਼ ਨੂੰ ਤਾਕਤ ਦੇ ਜ਼ੋਰ ਦੇ ਉੱਤੇ ਖੋਲ੍ਹਣ ਦੀ ਬਿਲਕੁਲ ਦਿੱਤੀ ਜਾਵੇ ਇਜਾਜ਼ਤ। ਤੇ ਉਹ ਰੂਸ ਔਰ ਚੀਨ ਦੇ ਵੀਟੋ ਦੀ ਵਜ੍ਹਾ ਨਾਲ ਉਹ ਕਾਮਯਾਬ ਨਹੀਂ ਸੀ ਹੋ ਸਕੀ। ਤੇ ਹੁਣ ਜਿਹੜੀ ਅਮਰੀਕਨਸ ਦੀ ਜਿਹੜੀ ਖੁਆਇਸ਼ ਹੈਗੀ ਹੈ ਉਹ ਤੇ ਪੁਰਾਣੀ ਖੁਆਇਸ਼ ਹੈ ਉਹਨਾਂ ਦੀ ਕਿ ਵੀ ਮੇਰੇ ਨਾਲ ਨੈਟੋ ਦੇ ਲੋਕ ਜਾਂ ਮੁਲਕ ਮਿਲਣ ਤੇ ਅਸੀਂ ਉਹਨਾਂ ਨੂੰ ਕਰੀਏ। ਤੇ ਇਹਦੇ ਅੰਦਰ ਮੈਨੂੰ ਲੱਗਦਾ ਕਿ ਖਾਸਾ ਕੰਮ ਹੋ ਚੁੱਕਿਆ ਕਿਉਂਕਿ ਇਹਨੂੰ ਤੁਸੀਂ ਦੇਖੋ ਕਿ ਜਿਹੜੇ ਕਿੰਗ ਚਾਰਲਸ ਦਾ ਦੌਰਾ ਅਮਰੀਕਾ ਜਿਹੜਾ ਹੈ ਬੜਾ ਇੰਪੋਰਟੈਂਟ ਦੌਰਾ ਸੀ। ਅਗਰ ਅਸੀਂ ਮੁਖਤਲਿਫ ਉਹਨਾਂ ਦੀ ਉਹ ਜਿਵੇਂ ਉੱਥੇ ਰਿਸੈਪਸ਼ਨ ਦੇਖਦੇ ਹਾਂ ਕਿੰਗ ਚਾਰਲਸ ਦੇ ਜਿਹੜੀ ਤਕਾਰੀਰ ਅਸੀਂ ਉਹਨਾਂ ਨੂੰ ਅਗਰ ਬਾਰੀਕ ਬੀਨੀ ਨਾਲ ਦੇਖੀਏ ਤੇ ਫਿਰ ਉਹ ਸਾਨੂੰ ਚੀਜ਼ਾਂ ਦਾ ਅੰਦਾਜ਼ਾ ਲਾਣਾ ਜ਼ਰਾ ਆਸਾਨ ਹੋ ਜਾਂਦਾ। ਔਰ ਮੈਨੂੰ ਲੱਗਦਾ ਹੈ ਕਿ ਅਮਰੀਕਾ ਔਰ ਬਰਤਾਨੀਆ ਬਹੁਤ ਸਾਰੇ ਅਮੂਰ ਦੇ ਉੱਤੇ ਇੱਕ ਦੂਸਰੇ ਦੇ ਕਰੀਬ ਨੇ ਕਿਉਂਕਿ ਜਿਹੜੇ ਕੇ ਸਟਾਰਮਰ ਨੇ ਉਹ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਆਬਨਾਏ ਹੁਰਮਜ਼ ਦੇ ਮਾਮਲਾਤ ਉੱਤੇ ਅਸੀਂ ਅਮਰੀਕਾ ਦੇ ਨਾਲ ਠੀਕ ਹੈ। ਔਰ ਜਿਹੜੇ ਜਿੰਨੇ ਵੀ ਮੁਲਕ ਖਿਲਾਫ ਨੇ ਇਹ ਜਿਹੜੀ ਈਰਾਨ ਜ਼ਿਆਦਾ ਦੇਰ ਤੱਕ ਅਗਰ ਇਹਨੂੰ ਕੰਟੀਨਿਊ ਕਰਦਾ ਹੈ ਤੇ ਉਹਦੇ ਵਾਸਤੇ ਅਲਟੀਮੇਟਲੀ ਨੁਕਸਾਨ ਹੀ ਨੁਕਸਾਨ ਹੈ ਕਿਉਂਕਿ ਉਹਦੇ ਨਾਲ ਦੁਨੀਆ ਕੋਈ ਇਸ ਮਸਲੇ ਦੇ ਉੱਤੇ ਨਹੀਂ ਖੜੀ ਹੋਏਗੀ ਕਿ ਤੁਸੀਂ ਇਹਨੂੰ ਅਨਲਿਮਿਟਿਡ ਪੀਰੀਅਡ ਵਾਸਤੇ ਇਹਨੂੰ ਬੰਦ ਕਰੋ ਜਾਂ ਇਹਦੇ 'ਤੇ ਬੈਠ ਕੇ ਤੁਸੀਂ ਕਰੋ। ਔਰ ਉੱਥੇ ਅੱਗੇ ਬਲੌਕੇਡ ਖਾਸੀ ਹੱਦ ਤੱਕ ਤੇ ਈਰਾਨ ਦੀ ਹੈ ਜਿਹੜੀ ਈਰਾਨੀ ਰਜੀਮ ਜਿਹੜੀ ਹੈ ਈਰਾਨੀ ਰਜੀਮ ਦੀ ਜਿਹੜੀ ਹੈ ਸਟ੍ਰੈਟਜੀ ਸੀ ਕਿ ਅਸੀਂ ਇੱਥੇ ਡਿਸਟਰਬ ਕਰਾਂਗੇ ਦੂਸਰੇ ਮੁਲਕ ਆ ਜਾਣਗੇ ਔਰ ਉਹ ਜੰਗ ਨੂੰ ਸ਼ਾਇਦ ਕੁਛ ਦਿਨ ਦੇ ਮਿਲ ਜਾਏਗਾ। ਤੇ ਉਹ ਮੈਨੂੰ ਨਹੀਂ ਲੱਗਦਾ ਕਿ ਉਹਦੇ ਅੰਦਰ ਕੋਈ ਬਹੁਤ सूरत हाल खराब है। क्योंकि सब ये एक सवाल छोटा जा ले लो क्योंकि ईरान ने तो पाकिस्तान के कहने ते आपने हुरमज़ खोलता सी अमेरिकन नाकाबंदी तो बाद दोबारा उन्हें बंद किया तो यह हुण जिहड़ी आलमी इतिहाद की नवी गल आ रही एक नवा इतिहाद बनाने की तो क्या अमेरिका की पहले तो इस तरह की कोई प्लैनिंग तो नहीं सी कि ਉਹਦੇ ਤੇ ਮੁਕੰਮਲ ਕੰਟਰੋਲ ਹੀ ਹਾਸਲ ਕਰ ਲਿਆ ਜਾਏ? ਤਾਂ ਪਲੈਨਿੰਗ ਮੈਂ ਤੁਹਾਨੂੰ ਦੱਸ ਤੇ ਰਿਹਾ ਹਾਂ ਕਿ ਮੈਂ ਇਹ ਤੁਹਾਨੂੰ ਦੱਸਿਆ ਕਿ ਇਹਦੇ ਤੇ ਉਹਨਾਂ ਨੇ ਬਹੁਤ ਅੱਗੇ ਤੱਕ ਕੰਮ ਹੋ ਚੁੱਕਿਆ। ਉਹ ਨੈਟੋ ਦੇ ਮੁਲਕਾਂ ਨੂੰ ਵੀ ਆਪਣੇ ਨਾਲ ਖਾਸੀ ਹੱਦ ਤੱਕ ਕਨਵਿੰਸ ਕਰਨ ਦੀ ਕੋਸ਼ਿਸ਼ ਸਟਿਲ ਅਜੇ ਕਰ ਰਹੇ ਨੇ ਕਿਉਂਕਿ ਜਰਮਨੀ ਦੇ ਹਵਾਲੇ ਨਾਲ ਉਹਨਾਂ ਨੇ ਜਰਮਨੀ ਦੇ ਚਾਂਸਲਰ ਤੇ ਬੜੀ ਸ਼ਦੀਦ ਤਨਕੀਦ ਵੀ ਕੀਤੀ ਸੀ ਰਸ਼ੀਆ ਦੇ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ। ਤੇ ਉਹ ਯੂਕਰੇਨ ਔਰ ਰਸ਼ੀਆ ਦੇ ਹਵਾਲੇ ਨਾਲ ਉਹਨਾਂ ਦਾ ਇਖਤਲਾਫ ਉਹ ਜ਼ਿਆਦਾ ਹੈ ਹੁਣ ਕਿਉਂਕਿ ਇਹਦੇ 'ਚ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਐਟ ਦੀ ਐਂਡ ਅਲਟੀਮੇਟ ਵੈਸਟਰਨ ਪਾਵਰ ਨੇ ਉਹਨਾਂ ਦੇ ਅਮਰੀਕਾ ਦੇ ਨਾਲ ਜਾਣਾ ਹੀ ਜਾਣਾ। ਉਹਨਾਂ ਦੇ ਮਫਾਦਾਤ ਇੱਕ ਦੂਸਰੇ ਦੇ ਨਾਲ ਇੰਝ ਜੁੜੇ ਨੇ ਕਿ ਉਹ ਇੱਕ ਦੂਸਰੇ ਤੋਂ ਅਲੱਗ ਨਹੀਂ ਹੋ ਸਕਦੇ। ਤੀਸਰੀ ਗੱਲ ਹੈਗੀ ਕਿ ਈਰਾਨ ਜਿਹੜਾ ਹੈ ਜਾਂ ਈਰਾਨ ਦੀ ਜਿਹੜੀ ਰਜੀਮ ਹੈ ਉਹਦੇ ਅੰਦਰ ਕੀ ਸਿਚੁਏਸ਼ਨ ਹੈਗੀ ਹੈ ਕਿਆ ਉਹ ਇਹਨੂੰ ਕਿੰਨੀ ਦੇਰ ਤੱਕ ਕਿਉਂਕਿ ਇਹ ਵੀ ਇਤਲਾਤ ਆ ਰਹੀਆਂ ਨੇ ਜਾਂ ਫੈਲਾਈਆਂ ਜਾ ਰਹੀਆਂ ਨੇ ਕਿ ਈਰਾਨ ਦੀ ਜਿਹੜੀ ਰਜੀਮ ਹੈਗੀ ਹੈ ਔਰ ਉਹ ਗੁਰੀਲਾ ਵਾਰ ਵਾਸਤੇ ਵੀ ਕੋਸ਼ਿਸ਼ ਤਿਆਰ ਕਰ ਰਹੀ ਕਿ ਅਗਰ ਵਸਟ ਹਾਲਾਤ ਹੁੰਦੇ ਨੇ ਤਾਂ ਅਸੀਂ ਗੁਰੀਲਾ ਵਾਰ ਦੇ ਵਿੱਚ ਚਲੇ ਜਾਵਾਂਗੇ। ਤੇ ਹੁਣ ਅਗਰ ਇਸ ਤਰ੍ਹਾਂ ਦੀ ਸੂਰਤ ਹਾਲ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੈਗਾ ਕਿ ਈਰਾਨ ਦੇ ਆਵਾਮ ਦੇ ਮਸਾਇਬ ਘਟਣਗੇ ਨਹੀਂ ਉਹ ਜ਼ਿਆਦਾ ਵਧਣਗੇ। ਤੁਹਾਨੂੰ ਪਤਾ ਹੈ ਕਿ ਵੀ ਈਰਾਨ ਦੇ ਅੰਦਰ 1 ਕਰੋੜ ਰੁਪਏ ਦਾ ਨੋਟ ਵੀ ਹੈ। ਮੇਰਾ ਨਹੀਂ ਖਿਆਲ ਕਿ ਦੁਨੀਆ ਦੇ ਵਿੱਚ ਕਿਧਰੇ 1 ਕਰੋੜ ਦਾ ਨੋਟ ਵੀ ਹੋਏਗਾ ਠੀਕ ਹੈ। ਔਰ ਉਹ ਕਿਉਂ ਬਦਲਿਆ ਕਿਉਂਕਿ ਉੱਥੇ ਰਿਆਲ ਇੰਨੀ ਉਹਨਾਂ ਦਾ ਡੀ ਵੈਲਿਊ ਹੈਗਾ ਕਿ ਅਗਰ ਕੋਈ ਚੀਜ਼ ਲਿਆਣੀ ਹੋਏਗੀ ਕੋਈ ਚੀਜ਼ ਖਰੀਦਣੀ ਹੋਏਗੀ ਤੇ ਉਹ ਤੇ ਬੋਰੀਆਂ 'ਚ ਬੰਦ ਕਰਕੇ ਪੈਸੇ ਲਿਜਾਣੇ ਪੈਣਗੇ ਨਾ। ਤੇ ਉਹਦੇ ਵਾਸਤੇ ਉੱਥੇ ਉਹ ਨੋਟ ਕੱਢਿਆ ਗਿਆ ਤਾਂ ਕਿ ਇੱਕ ਨੋਟ ਲੈ ਕੇ ਤੇ ਦੁਕਾਨ ਦੇ ਵਿੱਚ ਉਹ ਚਲੇ ਜਾਣ ਤੇ ਆਪਣੀ ਚੀਜ਼ ਲੈ ਆਵੋ। ਉੱਥੇ ਇਹ ਸਿਚੁਏਸ਼ਨ ਡਿਵੈਲਪ ਹੋ ਰਹੀ ਜਿਹਨੂੰ ਸਾਡੇ ਤਜ਼ੀਆ ਨਗਾਰ ਜਾਂ ਉਹ ਲੋਕ ਨਹੀਂ ਕਰਦੇ। ਔਰ ਕੁਝ ਈਰਾਨ ਦੇ 2-4 ਤਜ਼ੀਆ ਨਗਾਰ ਜਿਹੜੇ ਪਾਕਿਸਤਾਨੀ ਮੁਖਤਲਿਫ ਨਿਊਜ਼ TV ਦੇ ਚੈਨਲ ਦੇ ਵਿੱਚ ਉਹ ਆ ਰਹੇ ਨੇ ਤੇ ਉਹਨਾਂ ਦੀ ਵੀ ਇੱਕ ਮਖਸੂਸ ਸੋਚ ਦੇ ਉਹ ਲੰਬੜਦਾਰ ਨੇ ਤਹਿਰਾਨ ਦੇ ਅੰਦਰ ਰਹਿ ਕੇ ਜਾਂ ਈਰਾਨ ਦੇ ਅੰਦਰ ਰਹਿ ਕੇ ਈਰਾਨੀ ਰਜੀਮ ਦੀ ਕੋਈ ਕਮਜ਼ੋਰੀ ਦੀ
ਜਾਂ ਕੋਈ ਐਸੀ ਗੱਲ ਕਰਨਾ ਮੁਮਕਿਨ ਨਹੀਂ ਹੈਗਾ। ਸਾਡੇ ਇੱਥੇ ਤੇ ਲੋਕ ਇਜ਼ਹਾਰੇ ਰਾਏ ਦੇ ਹਵਾਲੇ ਦੇ ਨਾਲ ਗਵਰਨਮੈਂਟਾਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਜੀ, ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਸਾਨੂੰ ਇਹ ਚੀਜ਼ਾਂ ਨਹੀਂ ਹੈਗੀਆਂ। ਲੇਕਿਨ ਜਿੰਨਾ ਪਾਕਿਸਤਾਨ ਦੇ ਵਿੱਚ ਤੁਸੀਂ ਬੋਲ ਸਕਦੇ ਹੋ, ਤੁਸੀਂ ਈਰਾਨ ਦੇ ਵਿੱਚ ਇਹਨਾਂ ਤਸੱਵਰ ਵੀ ਨਹੀਂ ਕਰ ਸਕਦੇ। ਉੱਥੇ ਹੁਣ ਵੀ ਫਾਂਸੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਹਾਲਤ ਵਿੱਚ ਵੀ ਤੁਹਾਨੂੰ ਉੱਥੇ ਬੰਦਿਆਂ ਨੂੰ ਪਕੜ ਕੇ ਨਾ ਸਜ਼ਾਏ ਮੌਤ ਮਿੰਟ ਲੱਗਦਾ ਉੱਥੇ ਟੰਗਣ ਲੱਗਿਆ, ਕਰੇਨ ਦੇ ਨਾਲ ਟੰਗ ਦਿੰਦੇ ਨੇ। ਬਈ ਇਹ ਪਤਾ ਬਾਅਦ ਚੋਂ ਲੱਗੇਗਾ ਕਿ ਸਹੀ ਹੈ ਸੀ ਕਿ ਗਲਤ ਹੈ ਸੀ, ਲੇਕਿਨ ਉਸ ਵੇਲੇ ਭਾਈ ਸਾਹਿਬ ਹੋਰੀ ਫਾਰਗ ਹੋ ਜਾਣੇ ਨੇ, ਟੰਗੇ ਜਾਣੇ ਨੇ। ਤੇ ਲਿਹਾਜ਼ਾ ਗੱਲ ਦਾ ਮਕਸਦ ਹੈਗਾ ਕਿ ਜਿਹੜੀ ਇੱਕ ਰਜੀਮ ਦਾ ਕੰਟਰੋਲ ਔਰ ਉਹਨਾਂ ਦੇ ਵਸਾਇਲ ਦੇ ਉੱਤੇ ਕੰਟਰੋਲ, ਜਿਹੜਾ ਅੱਗੇ ਵੀ ਮੈਂ ਪਹਿਲੇ ਗੱਲ ਕਰ ਚੁੱਕਿਆ ਵਾਂ, ਉਹ ਕੰਟਰੋਲ ਇੰਨਾ ਸਖਤ ਹੈ ਕਿ ਇੰਨਾ ਮਾਸ਼ੀ ਉੱਥੇ ਸੂਰਤ ਹਾਲ ਹੈ। ਫਿਰ ਉੱਥੇ ਇਹ ਵੀ ਇਤਲਾਤ ਆ ਰਹੀਆਂ ਨੇ ਕਿ ਜਿਹੜੇ ਹਿਜ਼ਬੁੱਲਾ ਦੇ ਲੋਕ ਨੇ, ਹਿਜ਼ਬੁੱਲਾ ਇਰਾਕ ਦੇ ਲੋਕ ਵੀ ਆ ਕੇ ਉੱਥੇ ਮੁਜ਼ਾਹਰਿਆਂ 'ਚ ਸ਼ਰੀਕ ਹੁੰਦੇ ਨੇ, ਕਿਉਂਕਿ ਉੱਥੇ ਤਾਂ ਬਾਰਡਰ ਤੇ ਹੈ ਨਹੀਂ ਤੇ ਉਹਨਾਂ ਦਾ ਔਰ ਉਹਨਾਂ ਦਾ ਪੂਰਾ ਕੰਟਰੋਲ ਹੈ। ਅਗਰ ਉਹ ਪਹਾੜਾਂ 'ਚ ਜਾ ਕੇ, ਜਾਂ ਈਰਾਨ ਕਿਉਂਕਿ ਬਹੁਤ ਵੱਡਾ ਮੁਲਕ ਹੈ, ਉਹਦੇ ਅੰਦਰ ਜਾ ਕੇ ਗੁਰੀਲਾ ਵਾਰ ਜਾਰੀ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਈਰਾਨ ਦੀ ਜਿਹੜੀ ਰਜੀਮ ਜਦੋਂ ਬਰਸਰੇ ਇਕਤਦਾਰ ਆਈ ਹੈ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼ਾਹ ਦੇ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਨੇ, ਜਿਹੜੇ ਸ਼ਾਹ ਦੇ ਵਫਾਦਾਰ ਸਨ ਜਾਂ ਸ਼ਾਹ ਦੇ ਹਕੂਮਤ ਦੇ ਨਾਲ ਸਨ, ਜਾਂ ਜਿਹੜੇ ਉਸ ਦੌਰ ਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਨੂੰ ਸਮਝਦੇ ਸਨ ਈਰਾਨੀ ਕਾਇਦੀਨ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਹੈ, ਜਿਵੇਂ ਉਹਨਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ ਨੇ, ਤਾਂ ਡੈਫੀਨੇਟਲੀ ਗੱਲ ਹੈ ਕਿ ਮੌਜੂਦਾ ਰਜੀਮ ਨੂੰ ਵੀ ਤੇ ਖਤਰਾਤ ਮੌਜੂਦ ਨੇ ਨਾ, ਕਿ ਅਗਰ ਇਹ ਇਕਤਦਾਰ ਨਾ ਰਿਹਾ ਤੇ ਹਿਸਾਬ ਤੇ ਫਿਰ ਯੌਮੇ ਹਿਸਾਬ ਤੇ ਫਿਰ ਸਾਰਿਆਂ ਦਾ ਆਣਾ ਹੁੰਦਾ। ਉਹ ਤੇ ਖਰਚੇ ਸਭ ਜੋ ਰੈਵੋਲੂਸ਼ਨਸ ਆਉਂਦੇ ਨੇ ਉਦੋਂ ਚੀਜ਼ਾਂ ਤੇ ਹੁੰਦੀਆਂ। ਤੁਸੀਂ ਵਾਰ ਦੀ ਗੱਲ ਵਾਰ ਦੇ ਅੰਦਰ ਤੇ ਇਹਦੇ ਚ ਇੱਕ ਪੁਆਇੰਟ ਹੈ। ਹਾਂ ਦੱਸੋ। ਕਿ ਤੁਹਾਨੂੰ ਯਾਦ ਸੀ ਪਹਿਲੇ ਇੱਕ ਦਿਨ ਤੇ ਗੱਲ ਕੀਤੀ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ ਜਿਹੜੇ ਇਖਤਿਆਰ ਨੇ ਉਹਦੇ ਚ ਐਵੇਂ ਕਿ ਕੋਈ ਇਹੋ ਜਿਹਾ ਫੈਸਲਾ ਜਿਵੇਂ ਜੰਗ ਵਗੈਰਾ ਦਾ ਨਾ ਉਹ 60 ਦਿਨ ਵਾਸਤੇ ਲੈ ਸਕਦੇ ਨੇ। ਠੀਕ। ਹੁਣ ਇੱਕ ਮਜ਼ੇਦਾਰ ਬਿਆਨ ਜਿਹੜਾ ਨਾ ਉਹ ਆਇਆ ਜਿਹੜਾ ਅਮਰੀਕਨ ਇੰਤਜ਼ਾਮੀਆ ਤਰਫੋਂ, ਕਹਿ ਰਹੇ ਨੇ ਕਿ ਜੰਗ ਤੇ 7 ਅਪ੍ਰੈਲ ਨੂੰ ਹੀ ਬੰਦ ਹੋ ਗਈ ਸੀ। 7 ਅਪ੍ਰੈਲ ਤੋਂ ਬਾਅਦ ਤੇ ਕੋਈ ਦੋਨਾਂ 'ਚ ਫਾਇਰਿੰਗ ਨਹੀਂ ਹੋਈ, ਤੇ ਲਿਆਦਾ ਸੀ ਇਹ ਮਾਮਲਾ ਕਾਂਗਰਸ ਵਿੱਚ ਕਿਉਂ ਲੈ ਕੇ ਜਾਈਏ। ਤੇ ਜਿਹੜਾ ਵਜ਼ੀਰ ਦਿਫਾਨ ਉਹਨਾਂ ਨੇ ਵੀ ਇਹੀ ਕਿਹਾ ਕਿ ਜੀ ਇਹ ਤੇ ਜੰਗ ਤਾਂ ਬੰਦ ਹੋ ਚੁੱਕੀ ਹੈ। ਤੇ ਹੁਣ ਤੁਸੀਂ ਜਿਹੜੀ ਜੰਗ ਦੀ ਗੱਲ ਕਰੋ, ਅਗਰ ਉਹ ਗੁਰੀਲਾ ਵਾਰ ਵਾਸਤੇ ਵੀ ਤਿਆਰ ਹੋ ਰਹੇ ਨੇ ਚੀਜ਼ਾਂ ਹੋ ਰਹੇ, ਤੇ ਕਿਆ ਅਮਰੀਕਾ ਜਿਹੜਾ ਵੀ ਉਹ ਅਗਰ ਹੁਣ ਕੋਈ ਜੰਗੀ ਪੇਸ਼ਕਦਮੀ ਕਰ ਸਕਦਾ ਹੈ, ਕਿਉਂਕਿ ਉਹਨੂੰ ਫਿਰ ਕਾਂਗਰਸ ਤੇ ਇਜਾਜ਼ਤ ਲੈਣੀ ਪਏਗੀ? ਨਹੀਂ, ਉਹ ਦੇਖੋ ਇਹਦੇ ਤੇ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਉਹਨਾਂ ਦੇ 60 ਦਿਨ ਨੇ ਬਕੌਲ ਪੈਟ ਹੈਗਜ਼ਿਥ ਔਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਹਾਮੀ ਨੇ, ਔਰ ਉਹਨਾਂ ਦੇ ਜਿਹੜੀ ਬਰੀਫਿੰਗ ਵੀ ਹੋਈ ਹੈ ਉਹਨਾਂ ਨੂੰ ਦਿੱਤੀ ਹੈ ਪੈਂਟਾਗਨ ਨੇ ਇਹਨਾਂ ਨੂੰ ਪ੍ਰੈਜ਼ੀਡੈਂਟ ਨੂੰ, ਔਰ ਪੈਂਟਾਗਨ ਦੀ ਬਰੀਫਿੰਗ ਜਿਹੜੀ ਕਾਂਗਰਸਮੈਨ ਨੇ ਵੀ ਲਈ ਹੈ, ਜਿਹਦੇ 'ਚ ਉਹਦੇ 'ਚ ਇਹਨਾਂ ਨੇ ਉਹਦੇ 'ਚ ਪੈਟ ਹੈਗਜ਼ਿਥ ਨੇ ਬਕਾਇਦਾ ਕਿਹਾ ਕਿ ਅਸੀਂ ਜਿਹੜੀ ਸਟ੍ਰੈਟਜੀ ਬਣਾਈ ਹੈ ਜੰਗ ਦੇ ਉੱਤੇ, ਉਹਨਾਂ ਨੂੰ ਇਹ ਕੁਐਸਚਨ ਵੀ ਹੋਇਆ ਸੀ ਕਿ ਵੀ ਇਹ ਜੰਗ ਦੇ 60 ਦਿਨਾਂ ਬਾਅਦ ਤੁਸੀਂ ਫਿਰ ਕਿਸ ਤਰ੍ਹਾਂ ਕਰੋਗੇ। ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਉਹਦੇ ਵਾਸਤੇ ਹੀ ਰੱਖਿਆ ਕਿ ਅਗਰ ਅਸੀਂ ਜੰਗ ਨੂੰ ਬੰਦ ਕੀਤਾ, ਇਹ ਹੈਗਾ ਕਿ ਜੰਗ ਐਕਟਿਵਲੀ ਜੰਗ ਹੋ ਰਹੀ ਹੈ, ਹੁਣ ਤਾਂ ਜੰਗ ਨਹੀਂ ਹੋ ਰਹੀ, ਤੇ ਇਹ ਜਿਹੜੇ ਜੰਗ ਦੇ ਬਕਾਇਆ ਪੀਰੀਅਡ ਨੇ ਇਹ ਸਾਡੇ ਕੋਲ ਮੌਜੂਦ ਨੇ ਜੰਗ ਲੜਨ ਦੇ। ਰਾਈਟ, ਠੀਕ ਹੈ ਨਾ। ਔਰ ਇਹ ਜਿਹੜੇ ਸਾਡੇ ਕੋਲ ਮਹੀਨਾ ਬਾਕੀ ਪਿੱਛੇ ਬਚੇਗਾ, 10 ਦਿਨ 30 ਦਿਨ 25 ਦਿਨ ਜਿਹੜੇ ਬਚਣਗੇ, ਇਹਨਾਂ ਦੇ ਵਿੱਚ ਅਸੀਂ ਜੰਗ ਲੜ ਸਕਦੇ ਹਾਂ। ਇਹਦੇ ਵਾਸਤੇ ਸਾਡੇ ਕੋਲ ਜਾਣ ਦੀ ਜ਼ਰੂਰਤ ਨਹੀਂ, ਠੀਕ ਹੈ ਨਾ, ਕਾਂਗਰਸ ਦੇ ਕੋਲ, ਕਿ ਅਸੀਂ ਆਪਣੀ ਉਹਦੇ 'ਚ ਕਰ। ਇਹੋ ਹੀ ਤੁਹਾਨੂੰ ਨਜ਼ਰ ਆਉਂਦਾ ਕਿ ਜਿਹੜੀ ਮੁਖਤਸਰ ਮੁੱਦਤ ਦੀ ਜਿਹੜੀ ਬਰੀਫਿੰਗ ਵੀ ਹੋਈ ਹੈ ਕਿ ਅਸੀਂ ਇੱਕ ਮਹਦੂਦ ਪੈਮਾਨੇ ਤੇ ਅਗਰ ਜੰਗ ਕਰਨੀ ਪੈਂਦੀ ਹੈ ਤੇ ਫਿਰ ਅਸੀਂ ਇੱਕ ਮਹਦੂਦ ਮੁੱਦਤ ਵਿੱਚ ਅਸੀਂ ਉਹ ਜੰਗ ਲੜ ਸਕਨੇ, ਅਗਰ ਸਾਨੂੰ ਕੁਝ ਅਹਦਾਫ ਚਾਹੀਦੇ ਨੇ। ਮੈਂ ਅਮਰੀਕਨ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰ ਰਿਹਾ, ਤੇ ਉਹਦੇ 'ਚ ਜੰਗ ਲੜ ਸਕਦੇ ਨੇ। ਹੁਣ ਅਗਲਾ ਸਵਾਲ ਆ ਜਾਂਦਾ ਕਿ ਅਗਰ ਫਰਜ਼ ਕਰੋ ਕਿ ਉਹ ਜੰਗ ਵੀ ਲੜ ਕੇ 60 ਦਿਨ ਪੂਰੇ ਕਰ ਲੈਂਦੇ ਨੇ, ਤੇ ਕਿਆ 2 ਦਿਨ ਹੀ ਰਹਿ ਗਏ ਨੇ ਉਹਦੇ 'ਚ? ਨਹੀਂ, ਉਹ ਪੂਰੇ ਹੋ ਕੇ ਉਹਨਾਂ ਕੋਲ ਬਕਾਇਆ ਜੰਗ ਦੇ ਤਾਂ ਦਿਨ ਹੈ ਨਾ, ਉਹ ਤੇ ਉਹਨਾਂ ਨੇ ਵਾਜ਼ੇ ਐਲਾਨ ਕਰਤਾ ਕਿ ਉਹਦੇ ਵਾਸਤੇ ਸਾਨੂੰ ਕਾਂਗਰਸ ਦੇ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਠੀਕ ਹੈ ਨਾ। ਇਹ ਤੇ ਹੁਣ ਮਸਲਾ ਤੇ ਚਲਾ ਗਿਆ ਨਾ ਕੋਰਟ ਦੇ ਕੋਲ ਜਾ ਕੇ ਕਿ ਲੜ ਲੈਣਗੇ ਜੀ, ਇਹ ਫਿਰ ਅੱਗੇ ਤਾਬੀਰੋ ਤਸ਼ਰੀਹ ਦਾ ਚਲਾ ਜਾਏਗਾ। ਅਮਰੀਕਨ ਕੋਰਟ ਕਰੇਗੀ ਕਿ ਕਿਆ ਇੰਜ ਹੋ ਸਕਦਾ ਸੀ, ਕਹਿੰਦੀ ਉਨੀ ਦੇਰ 'ਚ ਤੇ ਕੰਮ ਉਹਨਾਂ ਨੇ ਕਰ ਲੈਣਾ। ਉੱਥੇ ਕੋਈ ਆਈਨੀ ਅਦਾਲਤ ਹੈ? ਨਹੀਂ, ਕਿਉਂ ਨਹੀਂ, ਉੱਥੇ ਸੁਪਰੀਮ ਕੋਰਟ ਮੌਜੂਦ ਹੈ, ਉੱਥੇ ਤੁਸੀਂ ਨਹੀਂ ਅਦਾਲਤ ਹੈ, ਮੈਂ ਆਈਨੀ ਅਦਾਲਤ ਦੀ ਗੱਲ ਕਰ ਰਿਹਾ। ਨਹੀਂ, ਪਾਕਿਸਤਾਨ ਦੇ ਵਿੱਚ ਇੱਕ ਮੁਕੱਦਮਾਤ ਦੇ ਜਾਂ ਤੁਸੀਂ ਇੱਥੋਂ ਦੀ ਜਿਹੜੀ ਸਿਚੁਏਸ਼ਨ ਪੋਲੀਟੀਕਲ ਇਹੋ ਜਿਹੀ ਹੋਈ ਕਿ ਬਣਾਉਣੀ ਪਈ, ਉੱਥੇ ਤੇ ਤੁਹਾਡੇ ਕੋਲ ਇੱਕ ਉਹਨਾਂ ਦਾ ਬੈਂਚ ਹੁੰਦਾ ਜਿਹੜਾ ਕਨਸਟੀਟਿਊਸ਼ਨ ਨੂੰ ਸੁਣਦਾ ਹੈ, ਕਨਸਟੀਟਿਊਸ਼ਨ ਦੀਆਂ ਗੱਲਾਂ ਕਰਦਾ, ਉਹ ਉੱਥੇ ਕਰੇਗਾ। ਹੁਣ ਅਮਰੀਕਾ ਦੇ ਕੋਲ ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਆਪਣੇ ਖਸੂਸੀ ਇਖਤਿਆਰ ਇਸਤੇਮਾਲ ਕਰਕੇ ਵੀ ਕਰ ਸਕਦਾ ਥੋੜੇ ਜਿਹੇ ਦਿਨ ਕਰਕੇ। ਲਿਹਾਜ਼ਾ ਤੁਸੀਂ ਇਹ ਜਿਹੜਾ ਹੈ ਨਾ ਤਸੱਲੀ ਰੱਖੋ ਕਿ ਅਮਰੀਕਾ ਦੀ ਆਈਨੀ ਮੁਸ਼ਕਲਾਤ, ਕਾਨੂੰਨੀ ਮੁਸ਼ਕਲਾਤ ਇੱਕ ਅਲੱਗ ਰਹੀ। ਦੇਖੋ, ਅਮਰੀਕਨ ਕਨਸਟੀਟਿਊਸ਼ਨ ਬਣਾਉਣ ਵਾਲਿਆਂ ਨੇ
ਇਹੋ ਜਿਹੇ ਹੰਗਾਮੀ ਹਾਲਾਤ ਵਾਸਤੇ ਅਖਤਿਆਰਾਤ ਦੀ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ ਰੱਖੀ ਹੈ ਤਕਸੀਮ ਕਿ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ। ਜਿਵੇਂ ਹੁਣ ਉਹਨਾਂ ਟੈਕਨੀਕਲੀ ਕਰ ਲਿਆ, ਉਹਨਾਂ ਨੇ ਕਿਹਾ ਜੰਗ ਤੇ ਬੰਦੀ ਹੈ ਤਾਂ ਜੰਗ ਪਾਬੰਦੀ ਹੈ ਤਾਂ ਉਹ ਚਲੇ ਵੀ ਜਾਣਗੇ ਵੀ ਹੁਣ ਵੀ ਤੇ ਜੰਗ 'ਚ ਬੈਠੇ ਨੇ ਨਾ, ਉਹ ਜੰਗ 'ਚ ਦੁਬਾਰਾ ਚਲੇ ਜਾਣਗੇ ਜੀ। ਇਹ ਸਾਨੂੰ ਚਾਹੀਦੀ ਹੈ ਦੇਖਣਾ ਤੇ ਇਹ ਹੁੰਦਾ ਅਸੀਂ ਇਹ ਦੇਖਣਾ ਗੱਲ ਹੈਗਾ ਕਿ ਜਿਹੜਾ ਈਰਾਨ ਦੀ ਰਜੀਮ ਹੈਗੀ ਹੈ ਕਿਆ ਉਹ ਜੰਗ ਬੰਦ ਕਰਨ ਵਾਸਤੇ ਫਾਇਦੇ 'ਚ ਰਹੇਗੀ, ਨੁਕਸਾਨ 'ਚ ਰਹੇਗੀ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ। ਉਹਨਾਂ ਦੀ ਸਿਰਦਰਦ ਅਗਰ ਤੁਸੀਂ ਕਹੋਗੇ ਜੀ ਕਾਨੂੰਨੀ ਤਕਾਜ਼ਿਆਂ 'ਚ ਉਲਝਾ ਕੇ ਤੇ ਕਹੋਗੇ ਸ਼ੁਕਰ ਹੈ ਜੰਗ ਬੰਦ ਹੋ ਗਈ, ਤੇ ਇੰਜ ਇਰਾਨੀਆਂ ਵਾਸਤੇ ਯਾਨੀ ਇਰਾਨੀ ਰਜੀਮ ਵਾਸਤੇ ਨਾਟ ਇਰਾਨ ਤੋਂ ਥੋੜਾ ਜਿਹਾ ਇਹਨੇ ਸਦੀਆਂ ਤੱਕ ਰਾਈਟ ਵੀ ਆ ਜਰਾ ਇਰਾਨ ਤੋਂ ਥੋੜਾ ਜਿਹਾ ਲੈਫਟ ਰਾਈਟ ਦੇਖ ਲਈ, ਕਿਉਂਕਿ ਆਪਨੇ ਹੁਰਮਤ ਦੇ ਅਸਰਾਤ ਤੇ ਪੂਰੀ ਦੁਨੀਆ ਤੇ ਆ ਰਹੇ, ਪਾਕਿਸਤਾਨ ਤੇ ਵੀ। ਤੇ ਹੁਣ ਉਹ ਅਲਟਰਨੇਟ ਉਸ ਦੇ ਬਾਵਜੂਦ ਇੱਥੇ ਅੱਲਾ ਦਾ ਸ਼ੁਕਰ ਹਾਂ ਨਹੀਂ ਅੱਲਾ ਦਾ ਤੇ ਸ਼ੁਕਰ ਹਮੇਸ਼ਾ ਹੀ ਹੈ। ਠੀਕ ਹੈ ਚੋਈ ਸਾਹਿਬ, ਜਿਹੜੇ ਅਲਟਰਨੇਟ ਰੂਟਸ ਹੁਣ ਲੈਂਡ ਰੂਟਸ ਇਸਤੇਮਾਲ ਕੀਤੇ ਜਾ ਰਹੇ ਨੇ ਡਿਫਰੈਂਟ ਪੋਰਟਸ ਤੇ, ਉਹਨਾਂ ਦੀ ਇੰਨੀ ਸਲਾਹੀਅਤ ਹਾਲੇ ਨਹੀਂ, ਕਿਉਂਕਿ ਇੱਕ ਨਵਾਂ ਚੈਲੰਜ ਆਇਆ ਹੈ। ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹੁਣ ਜਿਹੜੇ ਲੈਂਡ ਰੂਟਸ ਨੇ ਉਹਨਾਂ ਨੂੰ ਵੀ ਜ਼ਿਆਦਾ ਅਪਗ੍ਰੇਡ ਕਰਨ ਦੀ ਤਰਫ ਦੁਨੀਆ ਜਾਏਗੀ ਜਾਂ ਇਹ ਚੈਲੰਜ ਚੋਂ ਨਿਕਲ ਜਾਣਗੇ? ਇਹਦੇ 'ਚ ਦੇਖੋ ਕਿ ਜਿਹੜੀ ਲੈਂਡ ਰੂਟਸ ਨੇ ਇਹ ਆਲਰੇਡੀ ਮੌਜੂਦ ਨੇ, ਮਤਲਬ ਕਿ ਇਹ ਦੁਨੀਆ ਦੀ ਟ੍ਰੇਡ ਜਿਹੜੀ ਹੈ ਸ਼ੁਰੂ ਤੋਂ ਹਮੇਸ਼ਾ ਦੇ ਉੱਤੋਂ ਲੈਂਡ ਰੂਟਸ ਦੇ ਜ਼ਰੀਏ ਹੁੰਦੀ ਰਹਿੰਦੀ ਹੈ। ਉਹਦੀ ਇਹ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਕੈਪੈਸਿਟੀ ਲੈਵਲ ਨੂੰ ਵਧਾਉਣ ਵਾਸਤੇ, ਕਿਉਂਕਿ ਹੁਣ ਇਹ ਜੰਗ ਦੇ ਅੰਦਰ ਜਿਹੜੇ ਖਲੀਜ ਦੇ ਮੁਲਕ ਨੇ ਇਹਨਾਂ ਦੇ ਜ਼ਰੀਏ ਜਿਹੜੀ ਟ੍ਰੇਡ ਹੋਣੀ ਹੈ ਜਾਂ ਇਹਨਾਂ ਨੇ ਆਪਣੀ ਆਇਲ ਟ੍ਰੇਡ ਕਰਨੀ ਜਾਂ ਚੀਜ਼ ਮੰਗਾਣੀ ਹੈ, ਉਹਨਾਂ ਵਾਸਤੇ ਜਿਹੜੇ ਲੈਂਡ ਰੂਟਸ ਜਿਹੜੇ ਨੇ ਯੂਜ਼ ਹੋ ਰਹੇ ਨੇ, ਇਸ ਵਕਤ ਯੂਜ਼ ਹੋ ਰਹੇ ਨੇ, ਕਿਉਂਕਿ ਉਹਨਾਂ ਦੀ ਇਸ ਵੇਲੇ ਬਹੁਤ ਜ਼ਿਆਦਾ ਤਦਾਦ ਹੈ, ਉਹਦੇ ਵਿੱਚ ਲੈਂਡ ਇਨਫਰਾਸਟ੍ਰਕਚਰ ਦੀ ਉਸ ਤਰੀਕੇ ਦੇ ਨਾਲ ਨਹੀਂ ਹੋਏਗੀ ਜਿਹਦੀ ਵਜ੍ਹਾ ਨਾਲ ਡਰਿਲਿੰਗ ਹੋ ਰਹੀ ਹੈ। ਔਰ ਪਾਕਿਸਤਾਨ ਨੇ ਈਰਾਨ ਵਾਸਤੇ ਵੀ ਕੁਝ ਰੂਟਸ ਕੀਤੇ ਨੇ, ਤੇ ਈਰਾਨ ਨੂੰ ਇੱਕ ਸਹੂਲਤ ਜ਼ਰੂਰ ਹੈ ਵੇ, ਉਹ ਹੈਗੀ ਬਹੀਰਾ ਕੈਸਪੀਅਨ ਦੇ ਜ਼ਰੀਏ। ਦੇਖੋ ਉਹ ਉਹਨਾਂ ਦੀ ਬੰਦਰਗਾਹ ਖੁੱਲੀ ਆਈਆਂ, ਬਹੀਰਾ ਕੈਸਪੀਅਨ ਜਿਹੜਾ ਹੈ ਉਹਦੇ ਦੂਸਰੀ ਤਰਫ ਜਾ ਕੇ ਤੇ ਰਸ਼ੀਆ ਵੀ ਨੇ, ਜਾਰਜੀਆ ਦੇ ਨਾਲ ਉਹਨਾਂ ਦੇ ਬਾਰਡਰ ਲੱਗ ਜਾਂਦੇ ਨੇ, ਤੇ ਅੱਗੋਂ ਲੈਂਡ ਰੂਟ ਪੂਰੇ ਯੂਰਪ ਦਾ ਉਹਨਾਂ ਦੇ ਕੋਲ ਖੁੱਲਿਆ ਹੈ, ਤੇ ਅੱਗੇ ਉਹ ਚਲਾ ਸਕਦੇ ਨੇ, ਤੁਰਕੀ ਦੇ ਜ਼ਰੀਏ ਵੀ ਜਾ ਸਕਦੇ ਨੇ। ਤੇ ਪਾਕਿਸਤਾਨ ਨੇ ਵੀ ਈਰਾਨ ਦੇ ਜ਼ਰੀਏ ਸਹੂਲਤ ਦਿੱਤੀ ਹੈ। ਗੋ ਅਜੇ ਤੱਕ ਕੋਈ ਐਡੀ ਉਹ ਇਸ ਤਰ੍ਹਾਂ ਹੋਈ ਤਾਂ ਨਹੀਂ, ਲੇਕਿਨ ਇਹਦੇ ਤੇ ਜ਼ਰੀਏ ਈਰਾਨ ਨੂੰ ਜਿਹੜੀ ਜ਼ਰੂਰੀਅਤ ਜ਼ਿੰਦਗੀ ਹੈ ਉਹ ਤੁਹਾਨੂੰ ਉਹਨਾਂ ਨੂੰ ਮਿਲ ਜਾਏਗੀ। ਤੇ ਇਹਦੇ ਨਾਲ ਇਹ ਜ਼ਰੂਰ ਹੈਗਾ ਕਿ ਮੁਸਤਕਬਲ ਦੇ ਵਿੱਚ ਆਉਣ ਵਾਲੀ ਜਿਹੜੀ ਚਾਈਨਾ ਦਾ ਰੋਡ ਐਂਡ ਬੈਲਟ ਜਿਹੜਾ ਇਨੀਸ਼ੀਏਟਿਵ ਹੈਗਾ, ਜਿਹਦੇ 'ਚ ਦੁਨੀਆ ਵੀ ਆਈ ਹੈ, ਇਹਦੇ 'ਚ ਯਾਦ ਹੋਏਗਾ ਤੁਹਾਨੂੰ ਇੱਕ 50 ਮੁਲਕਾਂ ਦੀ ਕਾਨਫਰੰਸ ਪ੍ਰੈਜ਼ੀਡੈਂਟ ਟਰੰਪ ਦੀ ਕਿਆਦਤ ਵਿੱਚ ਵੀ ਹੋਈ ਸੀ ਸਾਊਦੀ ਅਰੇਬੀਆ ਦੇ ਵਿੱਚ ਵੀ। ਉਹਦਾ ਵੀ ਬੁਨਿਆਦੀ ਮਕਸਦ ਇਹੋ ਹੀ ਸੀ ਕਿ ਜਿਹੜੇ ਦੁਨੀਆ ਨੂੰ ਟ੍ਰੇਡ ਵਾਸਤੇ ਲੈਂਡ ਦੇ ਜ਼ਰੀਏ ਵੀ ਜੋੜਿਆ ਜਾਵੇ। ਲੈਂਡ ਦੇ ਜ਼ਰੀਏ ਜੋੜਨ ਵਾਸਤੇ ਤੁਹਾਨੂੰ ਇੱਕ ਤਾਂ ਰੇਲਵੇ ਟਰੈਕ ਚਾਹੀਦੇ ਨੇ, ਮਤਲਬ ਮਲਟੀਪਲ ਰੇਲਵੇ ਟਰੈਕਸ ਹੋਣ, ਕਿਉਂਕਿ ਸੜਕ ਦੇ ਜ਼ਰੀਏ ਤੇ ਤੁਸੀਂ ਐਡਾ ਸਮਾਨ ਨਹੀਂ ਜਾ ਸਕਦੇ, ਪੂਰਾ ਇੱਕ ਨੈਟਵਰਕ ਹੋਏਗਾ ਤੇ ਜਿਹਦਾ ਪੂਰਾ ਉਹ ਚੱਲ ਜਾਏਗਾ। ਤੇ ਇਸ ਜੰਗ ਨੇ ਦੁਨੀਆ ਨੂੰ ਇਹਦੀ ਜ਼ਰੂਰਤ ਹੋਰ ਜ਼ਿਆਦਾ ਆਸ਼ਕਾਰ ਕੀਤੀ ਹੈ ਕਿ ਸੀ ਰੂਟ ਅਗਰ ਖੁਦਾ ਨਾ ਖਾਸਤਾ ਕਿਧਰੇ ਜੰਗ ਹੁੰਦੀ ਬੰਦ ਹੁੰਦੀ ਤੇ ਉਹਨਾਂ ਦੇ ਨਾਲ ਲੈਂਡ ਰੂਟ ਤੱਕ ਖੁੱਲਦੇ ਰਹਿਣ, ਜਿਹੜੀ ਆਵਾਮ ਦੀ ਜਾਂ ਜਿਹੜੇ ਉਹ ਮੁਲਕ ਨੇ ਜਿਹੜੇ ਜੰਗ ਦੇ ਵਿੱਚ ਸ਼ਰੀਕ ਨਹੀਂ ਹੈ ਉਹਨਾਂ ਨੂੰ ਜਿਹੜਾ ਨਾ ਮਸਾਇਲ ਉਸ ਤਰ੍ਹਾਂ ਨਾ ਹੋਣ। ਉਹਨਾਂ ਦੀ ਆਵਾਮ ਦਾ ਤੇ ਕੋਈ ਕਸੂਰ ਨਹੀਂ ਨਾ, ਕਿ ਹੁਣ ਪਾਕਿਸਤਾਨ ਦੇ ਆਵਾਮ ਦਾ ਤਾਂ ਨਹੀਂ ਕਸੂਰ ਕਿ ਤੇਲ ਸਾਨੂੰ ਮਹਿੰਗਾ ਮਿਲੇ ਜਾਂ ਅਸੀਂ ਤਾਂ ਨਹੀਂ ਲੜਾਈ ਲੜ ਰਹੇ, ਅਸੀਂ ਦੇ ਵਿੱਚ ਐਵੇਂ ਮਤਲਬ ਕਿ ਕਹਿ ਲਓ ਨਾ ਕਿ ਅਸੀਂ ਤੇ ਬਲਕਿ ਰੁਕਵਾਣਾ ਲਿਆ ਤੇ ਕੋਸ਼ਿਸ਼ ਤੇ ਹਰ ਪੂਰੀ ਦੁਨੀਆ ਹੀ ਚਾਹੁੰਦੀ ਹੈ ਰੁਕ ਜਾਏ, ਲੇਕਿਨ ਅਸੀਂ ਤਾਂ ਫਰੰਟ ਫੁੱਟ ਤੇ ਕੰਮ ਤੇ ਉਹਦੇ ਵਿੱਚ ਬਕਾਇਦਾ ਐਫਰਟ ਕਰ ਰਹੇ ਹਾਂ। ਤੇ ਇਹ ਇੱਕ ਅੱਛੀ ਗੱਲ ਹੈ, ਪਰ ਆਉਣ ਵਾਲਾ ਟਾਈਮ ਹੋਏਗਾ